ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਤੁਹਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਸਾਧ ਸੰਗਤ ਜੀ, ਜਿਵੇਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਅਸੀਂ ਹਰ ਮਹੀਨੇ ਦੀ 27 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਨੂੰ ਸਮਰਪਿਤ ਕਰਕੇ ਰਾਮ ਤੀਰਥ ਰੋਡ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦਾਤਾਬੰਦੀ ਛੋੜ ਪਬਲਿਕ ਸਕੂਲ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ। 27 ਵਾਲਾ ਚੁਪਹਿਰਾ ਤੇ ਉਸੇ ਤਰ੍ਹਾਂ ਸਵੇਰੇ 10 ਵਜੇ ਤੋਂ 4 ਵਜੇ ਤੱਕ ਹੋਇਆ ਕਰੇਗਾ। ਪਰ ਇੱਕ ਖੁਸ਼ੀ ਦੀ ਗੱਲ ਪਤਾ ਕੀ ਹੈ ਕਿ ਹੁਣ ਅਸੀਂ ਹਰ ਐਤਵਾਰ ਤੇ ਐਤਵਾਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਿਆ ਕਰਾਂਗੇ ਸਵੇਰੇ 10 ਤੋਂ ਸ਼ਾਮੀ 4 ਵਜੇ ਤੱਕ। 10 ਤੋਂ 12 ਜੋ ਸਾਰੀਆਂ ਸੰਗਤਾਂ ਸੈਂਚੀ ਸਾਹਿਬ ਤੋਂ ਸੁਖਮਨੀ ਸਾਹਿਬ ਦੇ ਪਾਠ ਕਰਨਗੀਆਂ, ਔਰ ਉਸ ਤੋਂ ਬਾਅਦ 12 ਤੋਂ ਲੈ ਕੇ 3 ਵਜੇ ਤੱਕ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ ਤੇ 3 ਤੋਂ 4 ਫਿਰ ਕੀਰਤਨ, ਫਿਰ ਸਮਾਪਤੀ। ਇਹ 6 ਘੰਟੇ ਜੋ ਚੁਪਹਿਰਾ ਬਜਵੀਂ ਭਗਤੀ, ਇਹ ਬਾਪੂ ਜੀ ਦੀ ਮਿਹਰ ਦੇ ਨਾਲ ਹਰ ਐਤਵਾਰ ਤੇ ਐਤਵਾਰ ਹੁਣ ਆਪਾਂ ਸਾਰੇ ਜਾਣੇ ਰਾਮ ਤੀਰਥ ਰੋਡ ਵਿਖੇ ਮਿਲ ਬੈਠਿਆ ਕਰਾਂਗੇ। ਔਰ ਤੁਹਾਨੂੰ ਸਭ ਨੂੰ ਪਤਾ ਹੈ ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਪ੍ਰਤੱਖ ਹੋ ਕੇ ਵਰਤਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਆਹ ਹਿੱਕ ਤੇ ਹੱਥ ਮਾਰ ਕੇ ਗੁਰੂ ਜੀ ਦੀ ਕਿਰਪਾ ਨਾਲ ਉਹਦੇ ਭਰੋਸੇ ਤੇ ਕਹਿਣਾ, ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਘਰਾਂ ਵਿੱਚ ਪਹੁੰਚ ਕੇ ਦੁੱਖ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਬੰਧਨ ਕੱਟਦੇ ਨੇ, ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਆਓ ਹੁਣ ਇਹ ਹਰ ਐਤਵਾਰ ਤੇ ਐਤਵਾਰ, ਕਿਉਂਕਿ ਅੱਗੇ ਅਸੀਂ ਮਹੀਨੇ 'ਚ 1 ਚੁਪਹਿਰਾ ਕਰਦੇ ਸਾਂ। ਮੰਨ ਲਓ ਕਿਸੇ ਨੇ ਆਪਣੇ ਮਨ 'ਚ ਇਹ ਚੀਜ਼ ਰੱਖੀ ਕਿ ਮੈਂ 13 ਚੁਪਹਿਰੇ ਕਰਨੇ ਨੇ ਜਾਂ 5 ਚੁਪਹਿਰੇ ਕਰਦਿਆਂ 5 ਮਹੀਨੇ ਲੱਗ ਜਾਂਦੇ ਸੀ। 13 ਚੁਪਹਿਰੇ ਮਤਲਬ 13 ਮਹੀਨੇ ਲੱਗ ਜਾਂਦੇ ਸੀ। ਤੇ ਹੁਣ ਉਹੋ ਹੀ 5 ਚੁਪਹਿਰੇ 5 ਹਫ਼ਤਿਆਂ ਦੇ ਵਿੱਚ ਹੋ ਜਾਇਆ ਕਰਨਗੇ। ਇਹ ਮੇਰੀ ਬੇਨਤੀ ਹੈ, ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਆ ਗਿਆ। ਔਰ ਕਿਸੇ ਵੀ ਪਰਿਵਾਰਕ ਮੈਂਬਰ ਨੇ ਐਤਵਾਰ ਪਹੁੰਚਣ ਤੋਂ ਗੁਰੇਜ਼ ਨਹੀਂ ਕਰਨਾ, ਗੈਰ ਹਾਜ਼ਰੀ ਨਹੀਂ ਕਰਨੀ। ਆਪਣੇ ਅੰਦਰ ਇਹ ਪੱਕਾ ਰੱਖ ਲਓ, ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਮੇਰਾ ਹਰ ਐਤਵਾਰ ਬਾਬਾ ਦੀਪ ਸਿੰਘ ਜੀ ਦੇ ਨਾਮ ਹੈ। ਤੇ ਐਤਵਾਰ ਦੀ ਚੋਣ ਵੀ ਅਸੀਂ ਕਿਉਂ ਕਰਦੇ ਹਾਂ? ਛੁੱਟੀ ਦਾ ਦਿਨ ਹੁੰਦਾ ਹੈ। ਉੱਦਾਂ ਭਾਵੇਂ ਸੋਮਵਾਰ ਰੱਖ ਲਈਏ, ਮੰਗਲਵਾਰ ਰੱਖ ਲਈਏ, ਬੁੱਧਵਾਰ, ਕੋਈ ਵਹਿਮ ਭਰਮ ਨਹੀਂ ਹੁੰਦਾ। ਪਰ ਐਤਵਾਰ ਤਾਂ ਕਰਕੇ ਰੱਖਿਆ ਗਿਆ ਕਿ ਛੁੱਟੀ ਦਾ ਦਿਨ ਹੁੰਦਾ ਤੇ ਸਾਰੀਆਂ ਸੰਗਤਾਂ ਚੁਪਹਿਰੇ ਦੇ ਵਿੱਚ ਹਾਜ਼ਰੀਆਂ ਭਰ ਸਕਦੀਆਂ ਨੇ। ਤੇ ਇਹ ਚੁਪਹਿਰਾ ਜਪ ਤਪ ਸਮਾਗਮ ਹਰ ਐਤਵਾਰ ਤੇ ਐਤਵਾਰ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਰਾਮ ਤੀਰਥ ਰੋਡ ਦਾਤਾਬੰਦੀ ਛੋੜ ਪਬਲਿਕ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ ਕਰੇਗਾ। ਬੰਧਨ ਕਟਵਾਉਣ ਦਾ ਵੇਲਾ ਹੈ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਹੈ। ਔਰ ਜਿਹੜੀਆਂ ਤਰਨਤਾਰਨ ਸਾਹਿਬ ਤੋਂ ਆਉਣ ਵਾਲੀਆਂ ਸੰਗਤਾਂ ਜਾਂ ਉੱਧਰਲੇ ਇਲਾਕਿਆਂ ਤੋਂ, ਪਿੰਡਾਂ ਤੋਂ ਆਉਣ ਵਾਲੀਆਂ ਸੰਗਤਾਂ ਨੇ, ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ, ਉਹਨਾਂ ਦੇ ਲਈ ਹਰ ਐਤਵਾਰ ਤੇ ਐਤਵਾਰ ਸਵੇਰੇ 8 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ, ਜਿਹੜਾ ਸ਼ਹੀਦਾਂ ਸਾਹਿਬ ਤੋਂ ਪੈਦਲ 7-8 ਮਿੰਟ ਦਾ ਰਸਤਾ ਹੈ, ਸਭ ਨੂੰ ਪਤਾ ਹੈ। ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਵੇਰੇ 8 ਵਜੇ ਹਰ ਐਤਵਾਰ ਬੱਸਾਂ ਚੱਲਿਆ ਕਰਨਗੀਆਂ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਇਆ ਕਰਨਗੀਆਂ। ਔਰ ਚੁਪਹਿਰੇ ਦੀ ਸਮਾਪਤੀ ਤੋਂ ਬਾਅਦ ਤੁਹਾਨੂੰ ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਛੱਡ ਵੀ ਦਿਆ ਕਰਨਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ 10 20 ਨੂੰ ਲੈ ਕੇ ਆਇਓ, ਕਿਉਂਕਿ ਜਿਹਦੀ ਝੋਲੀ ਭਰ ਰਹੀ ਹੈ ਚੁਪਹਿਰਿਆਂ ਦਾ ਸਦਕਾ, ਰਹਿ ਨਾ ਜਾਇਓ ਭਾਈ। 10 20 ਨੂੰ ਜੋੜੋ। ਕੱਚੇ ਗੁਰੂਆਂ ਨਾਲ ਜੋੜਨ ਵਾਲੇ ਕਿੰਨੇ ਉਪਰਾਲੇ ਕਰਦੇ ਨੇ, ਦਸਵੰਧ ਵਿੱਚੋਂ ਗੱਡੀਆਂ ਵੀ ਬੁੱਕ ਕਰ ਲੈਂਦੇ, ਸਭ ਕੁਝ ਕਰ ਲੈਂਦੇ ਨੇ। ਤੇ ਤੁਸੀਂ ਤੇ ਜੋੜਨਾ ਹੀ ਬਾਬਾ ਦੀਪ ਸਿੰਘ ਜੀ ਨਾਲ, ਗੁਰੂ ਰਾਮਦਾਸ ਜੀ ਨਾਲ। ਇਸ ਕਰਕੇ ਕਿਸੇ ਨੇ ਵੀ ਢਿੱਲ ਮਿੱਠ ਨਹੀਂ ਕਰਨੀ। ਹਰ ਐਤਵਾਰ ਕਿਹਦੇ ਨਾਮ? ਬਾਬਾ ਦੀਪ ਸਿੰਘ ਜੀ ਦੇ ਨਾਮ। ਆਓ ਇਸ ਪ੍ਰਚਾਰ ਦਾ, ਇਸ ਜਪ ਤਪ ਸਮਾਗਮ ਦਾ ਸਾਰੇ ਜਾਣੇ ਹਿੱਸਾ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ 8 ਸਤੰਬਰ ਨੂੰ ਦਾਸ ਦਾ ਜਨਮ ਦਿਨ ਆ ਰਿਹਾ। ਔਰ ਇਸੇ ਸੰਬੰਧ ਦੇ ਵਿੱਚ ਅਸੀਂ ਹਰ ਸਾਲ ਗੁਰੂ ਦੀ ਗੋਦ ਵਿੱਚ ਬਹਿ ਕੇ ਕੀਰਤਨ ਕਰਦੇ ਹਾਂ, ਗੁਰੂ ਦੀਆਂ ਵਡਿਆਈਆਂ ਕਰਦੇ ਹਾਂ। ਇੱਕ ਬਹਾਨੇ ਨਾਲ ਸਾਰੇ ਪਰਿਵਾਰਕ ਮੈਂਬਰ ਇਕੱਠੇ ਹੋ ਜਾਂਦੇ ਆ। ਤੇ ਇਸ ਵਾਰੀ 8 ਸਤੰਬਰ ਨੂੰ ਸਵੇਰੇ 11 ਤੋਂ ਦੁਪਹਿਰੀ 1 ਵਜੇ ਤੱਕ 2 ਘੰਟੇ ਦਾ ਸਮਾਗਮ ਰੱਖਿਆ ਗਿਆ। ਗੁਰਦੁਆਰਾ ਧੰਨ ਪੋਠੋਹਾਰ ਨਗਰ, ਸਾਂਤਾ ਕਰੂਜ਼, ਵੈਸਟ ਮੁੰਬਈ ਵਿਖੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਜਿਹੜੇ ਬੰਬੇ ਦੀਆਂ ਸੰਗਤਾਂ ਨੇ ਜਾਂ ਨੇੜੇ ਤੇੜੇ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਨੇ, ਜਿੰਨੇ ਪਰਿਵਾਰਕ ਮੈਂਬਰ ਤੁਸੀਂ ਪਿਆਰ ਕਰਨ ਵਾਲੇ ਹੋ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਇੱਕ ਦਿਨ ਭਾਵੇਂ ਛੁੱਟੀ ਕਰ ਲਿਓ, ਭਾਵੇਂ ਅੱਧੀ ਛੁੱਟੀ ਕਰ ਲਿਓ, ਜਿਵੇਂ ਤੁਹਾਡਾ ਹਿਸਾਬ ਬਣੇ। ਪਰ ਸਾਰੇ ਪਰਿਵਾਰਕ ਮੈਂਬਰਾਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਾਂਗਾ, ਆ ਕੇ ਦਾਸ ਨੂੰ ਜਨਮ ਦਿਨ 'ਤੇ ਅਸੀਸ ਜ਼ਰੂਰ ਦੇਣਾ।
और गुरु पिता जी दियाँ कथा कहानियाँ असी सारे रल मिल के उस दिन गायन करांगे सुनांगे। ये मैसेज नूं वध तों वध शेयर कर दिओ। ये बेनती भुल्लिओ ना। 8 सतंबर नूं वहीरां घੱਤ के सारियां संगतां ने जो गुरुद्वारा धन पोठोहार नगर सवेरे 11 बजे का प्रोग्राम है, 10:30 बजे के करीब करीब सब ने पहुँच जाना। 2 घंटे आपां सारिਆਂ ने गुरु दीआं वडियाइयां विच जुड़ना। वाहिगुरू जी का खालसा, वाहिगुरू जी की फतेह। जिस जगह ते आके वंडियां खत्म करनियां सी ना, उत्थे भी असी नफरत दीआं दीवारां खड़ियां करनियां शुरू करतीआं। ये ना करो जी। बाबे ने ते सानू सिखाया, अव्वल अल्लाह नूर उपाया, कुदरत के सब बंदे, एक नूर ते सब जग, कौन भले को मंदे। जिदा मर्जी तुसी इथों माड़ा जिन्ना मांस उखाड़ के वेख लो, माड़ा जिन्ना ही, थोड़ा जिन्ना अपने आप च रीट मार के वेख लो। इदां थोड़ी है कि मेरे अंदरों लाल खून निकलना है, इहदे अंदरों नीला निकलना है, उहदे अंदरों चिट्टा निकलना है, उहदे अंदरों फला। नहीं 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 नहीं, सब नूं एक समान परमेश्वर ने रखे है। हवा चलती है, ये नहीं कि जेड़े वड्डी जाति वाले ने जां फलानी जात वाले ने जां फलाने बंदे ने स्पैशल हवा पहले उन्हां नूं लगदी, बाकियां नूं बाद चों लगदी। इन्ना ते नहीं हुंदा ना। सूरज चढ़दा है, सूरज दी रोशनी सब नूं एक समान मिलदी है। ਉਹ ਜੇ ਕੁਦਰਤ ਕਿਸੇ ਨਾਲ ਭਿੰਨ ਭੇਦ ਨਹੀਂ ਕਰਦੀ, ਤੂੰ ਵੀ ਨਾ ਕਰ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਬਸ ਆਪਣੇ ਅੰਦਰ ਇਹ ਵਸਾੜੋ, ਮੇਰਾ ਬਾਬਾ ਨਾਨਕ, ਮੇਰਾ ਬਾਬਾ ਨਾਨਕ, ਮੇਰਾ ਧੰਨ ਗੁਰੂ ਰਾਮਦਾਸ, ਮੇਰਾ ਧੰਨ ਗੁਰੂ ਰਾਮਦਾਸ, ਮੇਰਾ ਬਾਬਾ ਦੀਪ ਸਿੰਘ, ਬਾਬਾ ਦੀਪ। ਬਸ ਆ ਵਸਾੜੋ, ਸਾਡਾ ਸਭ ਦਾ ਹੀ ਹੈ, ਸਭ ਦਾ ਸਾਂਝਾ ਹੈ, ਸਾਂਝਾ। आ चीज अपने अंदर पक्के तौर पर वसाओ, नफरत दियां दीवारां नूं ढाओ, आप सवरो, परिवार सवारो, सारे आखो समाज आपे ही सवर जाएगा। प्यार नाल फतेह बुलाओ जी। वाहिगुरू जी का खालसा, वाहिगुरू जी की फतेह। गुरु बाबा नानक जी दे, निरंकार बाबा नानक जी दे प्यारे मिठड़े बोल गुरु ग्रंथ साहिब जी दे 143 नंबर अंग दे उत्ते दर्ज, गणत तिना दी को क्या करे जो आप बख्शे करतार। सारी संगत प्यार दे विच कृपा करियो, कोई रसना मंझी ना रहे। गणत तिना दी को क्या करे जो आप बख्शे करतार। जिन्हां नूं वो आप बख्श देवे, जिन्हां दे उत्ते वो आप नदर दा खाता खोल देवे। आखो धन गुरु रामदास जी, धन गुरु रामदास जी। उन्हां दे गुण औगणां दी गिणती मिणती फिर कौन करे, जिन्हों उन्हें ही बख्श दिता है जी। जिन्हों कह ही दिता गुरु रामदास ने, जा तैनूं मैं बख्शिया, फिर ओदे गुण औगणा दी ओदी निंदिया कोई कुछ बिगाड़ ही नहीं सकदा। ओदा किदा, जिन्हों वो आप बख्श देवे। किवें कह रहे गुरु नानक, पढ़ियो। गणत तिना दी को क्या करे जो आप बख्शे करतार। पढ़ो। गणत तिना दी को क्या करे जो आप बख्शे करतार। धन गुरु रामदास जी, धन गुरु रामदास जी, धन गुरु रामदास जी, धन गुरु रामदास जी। धन बाबा दीप सिंह जी, धन बाबा दीप सिंह जी, धन बाबा दीप सिंह जी, धन बाबा दीप सिंह जी। गणत तिना दी को क्या करे जो आप बख्शे करतार।
तिना दी को क्या करे, जो आप बख्शे करता है। करता
साचा साहिब सद मेहरबान, साचा साहिब सद मेहरबान। बंद पाया मेरे सतगुर पूरे, बंद पाया मेरे सतगुर पूरे। होई सरब कल्याण, होई सरब कल्याण। जियो पाए पिंड जिन साजिया, जियो पाए पिंड जिन साजिया। दिता पैनण खान, दिता पैनण खान, दिता पैनण खान, दिता पैनण खान। अपने दास की आप पैज राखी, अपने दास की आप पैज राखी। अपने दास की आप पैज राखी, अपने दास की आप पैज राखी। नानक सत कुर्बान, नानक सत कुर्बान, नानक सत कुर्बान, नानक सत कुर्बान। हमरी गणत न गणिया काई, हमरी गणत न गणिया काई। प्रभ अपना देते आए, कर सही सलामत आए। संतोख भया संसारे, गुरपुरे ले तारे, गुरपुरे ले तारे। संतो प्रभ मेरा सदा दयाला, सदा दयाला। कौन? संतो प्रभ मेरा सदा दयाला। करोगे कृपा मेरे तो बाद वीर फिर भैणा गज के। संतो प्रभ मेरा सदा दयाला, सदा दयाला। धन गुरु रामदास जी, धन गुरु रामदास जी, धन गुरु रामदास जी मेरे धन गुरु रामदास भैणा। धन गुरु जी, धन बाबा दीप सिंह जी, धन बाबा दीप सिंह जी। धन बाबा दीप सिंह जी, धन बाबा दीप बोलो सिंह जी। धन। वाह वाह। संतो प्रभ मेरा सदा दयाला। अपने भगत की गणत ना गणई, अपने भगत की गणत ना गणई। राखे बाल गोपाला। मां दसो अपने बच्चे दे गुण औगण वेखदी। छोटा बच्चा होवे ना, छोटा है जी, बच्चा खेड रहा बाहर, खेडदियां खेडदियां 2 घंटे 2.5 घंटे बीत गए। एकदम खेडदियां खेडदियां ना डिग पिया। थोड़ी जी लगी गोडे दे उत्ते सट, झरीट जी आ गई। आवाज मारी मां। मां ने उसे वेले घर दे काम काज छड्डे, मेरे पुत ने आवाज मारी, मेरी धी ने आवाज मारी, मेरे बच्चे ने पुकारिया। जदों आई ते मां ने उस वेले बच्चे दे लिबड़े कपड़े थोड़ी वेखे। दसो वेखदी मां? तेरे कपड़े बड़े गंदे ने, नक भी वगदा, कदी बच्चे दी ये चीज वेखदी मां? नहीं वेखदी। बच्चे दे उस वेले माड़े कपड़े, मैले कपड़े नहीं वेखे, है जी। नक वगदा वो भी नहीं वेखिया। मां दा ध्यान बस गया, बच्चे दे गोडे दे उत्ते झरीट आ गई है जी।
ਗੋਡੇ ਦੇ ਉੱਤੇ ਝਰੀਟ ਆ ਗਈ। ਕਈ ਵਾਰੀ ਸਾਡੇ ਵੀ ਗੋਡੇ ਤੇ ਝਰੀਟ ਆ ਜਾਂਦੀ। ਗੋਡੇ ਤੇ ਝਰੀਟ ਮਤਲਬ ਸਾਡੇ ਮਨ ਦੇ ਉੱਤੇ ਕਈ ਵਾਰੀ ਵਿਕਾਰਾਂ ਦੀਆਂ ਝਰੀਟਾਂ ਪੈ ਜਾਂਦੀਆਂ ਜੀ। ਤੇ ਉਹਦੇ ਬੱਚੇ ਬਣ ਕੇ ਪੁਕਾਰ ਕਰੋ ਨਾ ਬਾਬਾ। ਜਿਵੇਂ ਇੱਕ ਮਾਂ ਆਪਣੇ ਛੋਟੇ ਬੱਚੇ ਦੇ ਗੁਣ ਔਗਣ ਨਹੀਂ ਵੇਖਦੀ, ਮੈਲੇ ਕੱਪੜੇ ਨਹੀਂ ਵੇਖਦੀ, ਵਗਿਆ ਨੱਕ ਨਹੀਂ ਵੇਖਦੀ, ਇੱਕਦਮ ਗਲੇ ਨਾਲ ਲਾਉਂਦੀ, ਚੁੰਮਦੀ ਹੈ, ਚੱਟਦੀ ਹੈ, ਪਿਆਰ ਦਿੰਦੀ। ਹਾਏ ਮੇਰੇ ਪੁੱਤਰਾ ਤੈਨੂੰ ਕੀ ਹੋਇਆ? ਮਾਂ ਵਾਰੀ ਵਾਰੀ ਜਾਵੇ, ਹਾਏ ਤੇਰੀ ਮਾਂ ਮਰੇ। ਇਹਨਾਂ ਕਈ ਵਾਰੀ ਕਹਿੰਦੀਆਂ ਨਾ ਮਾਵਾਂ ਪਿਆਰ 'ਚ, ਹਾਏ ਮੇਰੇ ਪੁੱਤ ਨੂੰ ਕੁਛ, ਮੇਰੀ ਧੀ ਨੂੰ ਕੁਛ ਨਾ ਹੋਵੇ। ਛੋਟਾ ਬੱਚਾ, ਮਾਂ ਨੇ ਉਹਦੇ ਗੁਣ ਔਗਣ ਨਹੀਂ ਵੇਖੇ। ਤੇ ਸਤਿਗੁਰੂ ਕਹਿੰਦੇ ਜਿਹੜੇ ਆਪਣੇ ਮਾਲਕ ਦੇ ਛੋਟੇ ਬੱਚੇ ਬਣ ਜਾਂਦੇ ਆ ਨਾ, ਛੋਟੇ ਬੱਚੇ ਉਮਰ ਕਰਕੇ ਭਾਵੇਂ 80 ਸਾਲ ਦੇ ਹੋ ਗਏ, ਪਰ ਅੰਦਰੋਂ ਜਿਹੜੇ ਬੱਚੇ ਬਣ ਕੇ ਰਹਿੰਦੇ ਆ ਨਾ, ਇਸੇ ਤਰ੍ਹਾਂ ਉਹ ਫਿਰ ਆਪਣੇ ਬੱਚਿਆਂ ਦੇ ਵੀ ਗੁਣ ਔਗਣ ਨਹੀਂ ਜੇ ਵੇਖਦਾ। ਜਿਹੜਾ ਆ ਕੇ ਇੱਕ ਵਾਰੀ ਸੰਗਤ 'ਚ ਕਹਿ ਦਿੰਦਾ ਨਾ ਬਾਬਾ ਮੈਂ ਭੁੱਲ ਗਿਆ, ਮੈਂ ਭੁੱਲ ਗਿਆ, ਮੈਂ ਗਲਤੀ ਕਰ ਬੈਠਾ, ਦੱਸ ਹੁਣ ਕੀ ਕਰਾਂ? ਕਰ ਹੀ ਬੈਠਾ ਗਲਤੀ, ਗੁਨਾਹ ਹੋ ਹੀ ਗਏ ਨੇ। ਜੇ ਪੁੰਨਾਂ ਵਾਲਿਆਂ ਨੂੰ ਸਵਕਾਰਿਆ ਤੇ ਕੀ ਸਵਕਾਰਿਆ? ਤੇਰਾ ਨਾਮ ਤੇ ਹੈ ਹੀ ਪਤਤ। ਜਿਹੜੇ ਪਤਤ ਬੰਦੇ ਨੇ ਉਹਨਾਂ ਨੂੰ ਪਾਵਨ ਕਰਨ ਵਾਲਾ ਤੇਰਾ ਨਾਮ ਹੀ ਹੋਵੇ। ਬਸ ਮੇਰੀ ਇੱਕ ਬੇਨਤੀ, ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਹਰ ਵਕਤ ਸੰਭਾਲ ਕੇ ਰੱਖਦੀ ਹੈ ਨਾ, ਮੈਂ ਵੀ ਤੇਰਾ ਛੋਟਾ ਬੱਚਾ, ਮੇਰੇ ਵੀ ਗੁਣ ਔਗਣ ਨਾ ਤੱਕੇ, ਮੈਨੂੰ ਵੀ ਸਾਂਭ ਲੈ। ਚੰਗਾ ਮੰਦਾ ਬੁਰਾ ਭਲਾ ਬਸ ਕਬੂਲ ਲੈ। ਗੁਰੂ ਰਾਮਦਾਸ ਮੈਨੂੰ ਕਬੂਲ ਲੈ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਮੈਨੂੰ ਕਬੂਲ ਲੈ। ਮੈਨੂੰ ਨਾ ਕੀਰਤਨ ਕਰਨਾ ਆਵੇ, ਨਾ ਕਥਾ ਕਰਨੀ ਆਵੇ, ਨਾ ਅੰਮ੍ਰਿਤ ਵੇਲਾ, ਨਾ ਮੇਰੇ ਕੋਲ ਸੇਵਾ, ਨਾ ਮੇਰੇ ਕੋਲ ਸਿਮਰਨ, ਨਾ ਮੈਂ ਰੂਪ ਕਰਕੇ ਸੋਣਾ। ਹਰ ਪਾਸਿਓਂ ਮੈਂ ਕਰੂਪ ਹਾਂ, ਹਰ ਪਾਸਿਓਂ ਨਕੰਮਾ ਵਾਂ। ਬਾਬਾ ਬਸ ਮੇਰੀ ਤੇ ਇੱਕ ਵਾਰ ਜੋਈਓ, ਮੈਂ ਦੋਵੇਂ ਹੱਥ ਖੜੇ ਕਰਕੇ ਆਪਣਾ ਆਪ ਸਰੈਂਡਰ ਕੀਤਾ ਹੋਇਆ ਹੀ। ਮੈਂ ਤੇ ਆਪਣਾ ਆਪ ਦਿੱਤਾ ਹੀ ਤੈਨੂੰ ਹੈ, ਮੈਂ ਤੇ ਸਰੈਂਡਰ ਕੀਤਾ ਹੋਇਆ ਤੇਰੇ ਅੱਗੇ। ਤੇ ਕਿਰਪਾ ਕਰ, ਜਿਵੇਂ ਮਾਂ ਆਪਣੇ ਬੱਚੇ ਨੂੰ ਸਾਂਭਦੀ ਹੈ ਨਾ, ਮੈਨੂੰ ਵੀ ਸਾਂਭ ਲੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਸੰਤੋ ਪ੍ਰਭ ਮੇਰਾ ਸਦਾ ਦਇਆਲਾ, अपने भगत की गणत न गणई, राखे बाल गोपाला। धन गुरु रामदास जी, धन गुरु रामदास जी, धन गुरु रामदास जी, धन गुरु रामदास जी। लेखे कते न छूटिए, लेखे कते न छूटिए, लेखे कते न छूटिए, लेखे कते न छूटिए। देखो जिन्हां दे उत्ते वो नज़र करदा है ना, उन्हां दी कोई गिणती मिणती नहीं करदा, गुणां दी औगुणां दी बस अपने गले नाल लाया। ਤਾਂ ਕਰਕੇ ਬਾਪੂ ਜੀ ਮੰਗ ਰਹੇ ਆ, ਲੇਖੇ ਜੁਖਿਆਂ ਨਾਲ ਸਾਡੀ ਵਾਰੀ ਨਹੀਂ ਆਉਣੀ, ਬਸ ਬਖਸ਼ਿਸ਼ ਦਾ ਖਾਤਾ ਖੋਲ ਦਿਓ, ਵੱਡੀ ਦਾਤ ਤੇ ਮੰਗੋ ਮੰਗੋ। ਲੇਖੇ ਕਤੇ ਨਾ ਛੂਟੀਏ, लेखे कते न छूटिए, ਖਿਨ ਖਿਨ ਭੂਲਣ ਹਾਰ, खिन खिन भूलन हार, ਬਖਸ਼ਣ ਹਾਰ ਬਖਸ਼ ਲੈ, बख्शन हार बख्श ले, ਨਾਨਕ ਪਾਰੀ ਉਤਾਰ, नानक पारी उतार। गणित तिना दी को क्या करे, जो अब बख्शे करतार। बोलो गणत तिना दी को क्या करे,
फिर छड़ लेखे जोखे। मैं तेरा मैं तेरा, मैं तेरा तू मेरा, मैं तेरा मैं तेरा, गुरु रामदास मैं तेरा तू मेरा, मैं तेरा मैं तेरा, मैं तेरा तू मेरा, मैं तेरा मैं तेरा तू मेरा। बाबा दीप सिंह जी, बाबा दीप सिंह जी, धन गुरु रामदास जी, धन गुरु रामदास जी, जी मैं तेरा मैं तेरा तू मेरा, मैं तेरा मैं तेरा, मैं तेरा तू मेरा, जी मैं तेरा मैं तेरा, मैं तेरा तू मेरा, मैं तेरा मैं तेरा, मैं तेरा तू मेरा। धन गुरु रामदास जी, धन गुरु रामदास जी, धन बाबा दीप सिंह जी, धन बाबा दीप सिंह जी, मैं तेरा तू मेरा। वाहिगुरु 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 वाहिगुरु। धन गुरु रामदास जी, धन गुरु रामदास जी, धन गुरु रामदास जी, धन गुरु रामदास जी, मैं तेरा मैं तेरा, मैं तेरा मैं तेरा, मैं तेरा तू मेरा, मैं तेरा तू मेरा, जी गणित तीनों दी को क्या करे, जो आप बख्शे करता रे, गणित तिनादी को क्या करे, आप बख्शे करता रे। सत श्री अकाल, सत श्री अकाल, सत श्री अकाल। धन गुरु रामदास जी, धन गुरु रामदास जी। पूरे 20 मिनट में तुहाडे होर लेने ने, ज़्यादा समा नहीं, बस अंदरला टिकाव मैनू जरूर बख्शिओ। बड़ा प्यारा रसमई माहौल बनाया गुरु रामदास जी ने। सच्ची गल है, तुसी कीर्तन कर रहे सो, मैनू इउं महसूस हो रहा सी जिवें तुहाडे विच बह के गुरु रामदास बाबा दीप सिंह भी कीर्तन कर रहे होण। धन गुरु रामदास जी, धन गुरु रामदास जी, प्यार न लखन जी, धन बाबा दीप सिंह। बड़े प्यारे मिठड़े बोल ने गुरु नानक जी दे। मैं गुरमुखां नूं बेनती करांगा, शुरुआत विच की बचन कीता, पढ़िओ प्यार विच। आपे कुदरत साज कै, आपे करे विचार। कहते परमेश्वर ने आप ही सारी कुदरत बनाई, कायनात बनाई, आप ही सारी दुनिया बनाई, ते आप ही सब दा ख्याल रखण वाला भी। आखो धन गुरु रामदास जी, धन गुरु रामदास जी। दसो ख्याल रखदा है कि नहीं? सब दा रखदा है ख्याल, सब दा। असी कई बारी ना शुक्रे हो जाने आ।
पर वो फिर भी साडा ख्याल रखदा है। असी कई बारी कह देने जिवें 40 ने कहता सी ना, धन गुरु गोबिंद सिंह साहब सच्चे पातशाह जी नूं, महाराज तुसी साडे गुरु नहीं, असी तुहाडे सिख ने। सिखां ने कह दिता सी, पर महाराज ने वो बेदावा किते सुटिया थोड़ी। इन्नियां उतराइयां चढ़ाइयां दे समय आए, महाराज ने वो बेदावा अपने कोल रखिया। कोल क्यों कोल रखिया? सिख मैनू भुल गए ने, पर मैं सिखां नूं नहीं भुल सकदा। आखो धन गुरु रामदास जी, धन गुरु रामदास जी। क्योंकि इन्हां नूं मैं ही बनाया है, इन्हां दा ध्यान भी मैं रखना है। जे किते राह भटक गए ने ना, ये भुलियां नूं राह भी मैं ही विखाउणा है। फिर विखाया राह, सब नूं पता है, सब नूं। बाबा ईश्वर सिंह राड़ा साहब वाले महापुरख बचन करदे सी, कहंदे लिखिया बेदावा काली शाही दे नाल सी कि तुसी साडे गुरु नहीं, असी तुहाडे सिख ने। पर जदों बेदावा पढ़वाया, शहीदियां दे के लाल शाही दे नाल पढ़वाया। खून दी लाल शाही दे नाल बेदावा पढ़वाया। मैं जिहड़ी गल कर रहा बस इशारा समझियो, दुनिया नूं पैदा करन वाले भी तुसी आप, रब जी तुसी। परमेश साडे लई रब कौन है? गुरु नानक गुरु रामदास। साडे लई कोई होर रब नहीं, असी कोई होर रब नहीं लभना। नानक सोधे सिमरत बेद, पार ब्रह्म गुर नाही भेद। रब साडे लई गुरु नानक है। आ रब सामने बैठा, धन गुरु रामदास जी, धन गुरु रामदास जी। कहंदे परमेश्वर जी दुनिया नूं पैदा करन वाले भी तुसी, ते दुनिया दा सारी सृष्टि दा, कायनात दा, कुदरत दा ख्याल रखण वाले भी तुसी आप। अगे जी, एक खोटे एक खरे आपे परखणहार। हुण एक कायनात जदों तुसी बनाई, खोटे भी पैदा करते खरे भी। खोटे की मतलब जेड़े मनुखता दे माप तोल तो भी थल्ले ने। करतूत पशु की मानस जात, हैन बंदे पर कम पशुआं वाले करदे ने। आखो धन गुरु रामदास जी, धन गुरु रामदास। बनाया किने? महाराज बनाउण वाले तुसी हो ना। चोर भी तुसी बनाए, साध भी तुसी बनाए, है जी तुसी। खरे भी तुसी पैदा कीते, खोटे भी तुसी पैदा कीते, ते इन्हां सारियां दी परख करन वाले भी तुसी आप ही हो। मैं कहना आ पढ़ाई सिख ली है, बस आ पढ़ाई, फिर कदी दुख आएगा ही नहीं लाइफ दे विच। नहीं आएगा तो भाव जे आया भी है ना, महसूस नहीं होएगा, क्योंकि तुसी साडे नाल कदी माड़ा कर ही नहीं सकदे। आखो धन गुरु रामदास जी, धन गुरु रामदास जी। खोटे भी पैदा करन वाले, खरे भी पैदा करन वाले तुसी, ते परखण वाले भी तुसी। अगे जी, खरे खजाने पाइए, खोटे सटिए बाहर वार। अजकल ते जो दुप्पड़ नहीं मिलते, ठीपे नहीं मिलते, लोहे के सिक्के नहीं मिलते, बहुत घट ने। नवे बच्चियां ने बहुत घट देखे होणगे, चलो रुपये ला दे। हुण कोई नोट है, नोट फटिया होया, तुसी जाके किसी दुकानदार नूं दिओ बई आ 100 रुपया लै, मैनूं इहदे बदले समान दे दे, पर नोट पट्टा है। वो कहेगा भी खरा लिया, ये तो खोटा है। आखो धन गुरु रामदास जी, धन गुरु रामदास। वो जिवें एक आम रुपया दुप्पड़ प्यारे हो, जां कोई रुपया आम दुकान दे उत्ते नहीं चलदा, इस तरह जिहड़े खोटे बंदे ने ना, वो परमेश्वर दे खजाने दा लाभ नहीं ले सकते। खरे खजाने पाइए, खरे लाहा प्राप्त कर लेंदे ने, ओदे चरणां दा, दरगाह दा आनंद, ओदे चरणां दा रस माणदे ने। पर जेड़े खोटे ने ना, खरे खजाने पाइए, खोटे सटिए बार बार, उन्हां नूं ओदी दरगाह चों धक्का मिल जांदा है। हुण इन्नी गल मान लो मैं ही आ खोटा वां, मैं एग्जाम्पल दे रहा। हुण मैनूं पता लग गया कि खोटियां नूं पैना धक्का, इन्नी गल सोच के मैं नमोश हो जा। नमोश नहीं होना। ਉਹਦੇ ਘਰ ਇੱਕ ਬੜਾ ਪਿਆਰਾ ਖਾਤਾ ਸੁਣਿਓ, ਕਹਿੰਦੇ ਖਰੇ ਉਹਦੇ ਖਜ਼ਾਨੇ ਦੇ ਵਿੱਚ ਰਲ ਗਏ, ਖੋਟਿਆਂ ਨੂੰ ਪਿਆ ਧੱਕਾ। ਅੱਗੇ खोटे सच
सच्ची दरगाह सुटिया किसे आगे करे पुकार। कहते खोटे नूं जदों पिया ना धक्का हुण जाके किहदे अगे फरियाद करे, किहदे अगे पुकार करे? कोई है इहो जी थां जिथे कोई खोटा भी बख्शिया जावे? कोई है थां है? कहते हाँ, खोटा एक काम कर लवे परमेश्वर साईं दसो केड़ा काम करे खोटा? कहते खोटा एक काम कर लवे, वो केड़ा काम कि खोटा आ संगत विच आके अपने गुरु दी शरण विच पै जावे। संगत विच आके बावां खड़ियां करके सरेंडर करके कह देवे दातिया मैं भुलिया, गरीब नवाज मैं भुलिया, मैं खोटा वां पर तेरा वां, मैं भुलिया। खोटा आके कबूल कर लवे गलती, कबूल कबूल। जदों खोटा आएगा सतगुरां दी शरण विच, सतगुर पिछे भज पवें एहा करनी सार। जदों सतगुरु दे पिछे भजेगा ना, पिछे भजना पता की नितनेम वधावे, अमृत वेला वधावे, बाणी नाल जुड़े, सिमरन नाल जुड़े, वध तों वध संगत करे, वध तों वध रहन सवाइयां कट्टे, वध तों वध चुपहरे कट्टे, वध तों वध संगत विच बैठे। कहंदे सतगुर पिछे भज पवें एहा करनी सार। ते अगे फिर मेरे गुर परमेश्वर दी कृपा पता केड़ी वरतनी? कहंदे सतगुर खोटियों खरे करे। कहंदे जदों बंदा शब्द नाल जुड़िया, बाणी नाल जुड़िया, अमृत वेले नाल जुड़िया, शब्द दे राही सतगुरु ने इहो जी कृपा कीती, जिस खोटे नूं किते भी जगह नहीं सी मिलनी, उस खोटे नूं गुरु रामदास ने बाबा दीप सिंह ने अपने चरणां विच थां दे दित्ती। अपने चरणां च थां देती, चरणां च सतगुर खोटियों खरे करे, शब्द सवारण हार। ते फिर कहंदे सच्ची दरगाह मनीयन गुर कै प्रेम प्यार। कहंदे परमेश्वर दी दरगाह विच ऐसे प्रेम दे करके खोटियां ने भी आदर मान पाया। ते इहो जे खोटियां दी भी कोई औगणा दी गुणा दी गिणती मिणती नहीं, गणत तिन्ना दी को क्या करे, जो आप बख्शे जिन्हां नूं ओने ही बख्श दिता। जे कह ही दिता ये सज्जन ठग नहीं है, सज्जन संते लेखा पुछे कौन होदा है जी। जे कह ही दिता ये भूमिया चोर नहीं, भूमिया संते लेखा पुछे कौन होदा। जे कह ही दिता ये रीठे जेड़े ने कौड़े ने मिठे ने, और लेखा पुछे कौन उन्हां दा। जे कह ही दिता ये नूर शाह जादू करनी, जादू टूणे करन वाली नहीं, ये ते हुण संगत नूं जोड़न वाली है, ओदा लेखा कौन पुछे है जी। आखो धन गुरु रामदास जी, धन गुरु रामदास जी। प्यार नाल आखो न जी धन बाबा दीप सिंह जी। फिर आखो धन बाबा दीप सिंह जी। बस एक बारी आके तू अपनी गलती कबूल लै, कबूल लै, कबूल लै। आखो धन गुरु रामदास जी, धन गुरु रामदास जी। प्यार नाल आखो न जी धन बाबा दीप सिंह जी, धन बाबा दीप सिंह जी। जदों अंदरों कवांगे ना मैं भुलिया, फिर वो बख्शण लगियां देरी नहीं लाएगा। जिन्हां दी सेहत ठीक है चौंकड़े मार लो, हाँ जिन्हां नूं कोई मुश्किल है नहीं चौंकड़ा मार सकते, बापू जी नूं कहो बापू जी राजी कर दिओ, असीं तुहाडी गोदी 'च बह सकीए चौंकड़े मार के, तुसीं अरदास कर लो। वाह वाह। ते जिन्हां दा ध्यान टिकदा है नेत्र कर लो बंद, गुरु रामदास दे चरणां दा धरो ध्यान। जिन्हां दा नहीं टिकदा वो भावें अखां खोल के गुरु ग्रंथ साहिब दे दर्शन करी चलो। आओ बड़े प्यार दे विच एक दो मिनट सारी संगत हाजरी लाओ, अपने अपने गुनाह बख्शवाने ने। बापू जी कृपा कर दिओ, जाने अनजाने जो भी गुनाह होए बख्श दिओ, बख्श दिओ, बख्श दिओ, बख्श दिओ। सारी संगत एक दो मिनट सिमरन च हाजरी ला लो। गणित तिनों दी को क्या करे, नेत्र बंद जो आप बख्शे करता दे।
ਉੱਚੀ ਗੱਜ ਕੇ ਗੁਰੂ ਵਾਹਿਗੁਰੂ 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 संगत दी आवाज आवे वाहिगुरू 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 मारो वाजा मारो वाजा वाहिगुरू 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 नित दिनों दी को क्या करे बख्शे कर हार बोले सोनहाल सो श्री अकाल सोनहाल सो श्री अकाल पुल चुक दी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਆਏ ਸੰਤ ਪ੍ਰਾਹੁਣੇ, ਕੀਰਤਨ ਹੋਆ ਰਹਿਣ ਸਬਾਈ। ਸਾਧ ਸੰਗਤ ਜੀ, 9 ਸਤੰਬਰ ਦਾ ਦਿਨ ਆ ਰਿਹਾ ਔਰ 9 ਸਤੰਬਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ 15 ਫਰੀਦਾਬਾਦ ਵਿਖੇ ਰੱਖਿਆ ਗਿਆ। ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਤੁਹਾਨੂੰ ਸਾਰਿਆਂ ਨੂੰ ਯਾਦ ਹੈ। ਬਾਬਾ ਜੀ ਦਾ ਬਚਨ ਹੈ ਕਿ ਇੱਕ ਰਾਤ ਤੂੰ ਗੁਰੂ ਦੇ ਲੇਖੇ ਲਾ, ਪਤਾ ਨਹੀਂ ਗੁਰੂ ਰਾਮਦਾਸ ਨੇ, ਬਾਬਾ ਦੀਪ ਸਿੰਘ ਨੇ ਕਿੰਨੀਆਂ ਕੁ ਦੁੱਖਾਂ ਦੀਆਂ ਤੇਰੀਆਂ ਰਾਤਾਂ ਕੱਟ ਦੇਣੀਆਂ ਨੇ। ਔਰ ਪ੍ਰਤੱਖ ਪਤਾ ਹੈ ਸਾਰੀਆਂ ਸੰਗਤਾਂ ਨੂੰ, ਜਦੋਂ ਅਸੀਂ ਰਹਿਣ ਸਬਾਈ ਦੇ ਵਿੱਚ ਆ ਕੇ ਹਾਜ਼ਰੀਆਂ ਭਰਦੇ ਹਾਂ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਸਾਡੀਆਂ ਝੋਲੀਆਂ ਨਹੀਂ ਭਰਦੇ, ਸਾਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ। ਆਓ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ, ਗੁਰੂ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ। ਮੇਰੀ ਨਿਮਰਤਾ ਸਹਿਤ ਬੇਨਤੀ, ਜਿਹੜੇ ਅੰਮ੍ਰਿਤਸਰ ਦੇ ਪ੍ਰੇਮੀ ਜਾਂ ਜਿਹੜੇ ਅੰਮ੍ਰਿਤਸਰ ਦੇ ਨੇੜੇ ਤੇੜੇ ਦੇ ਇਲਾਕਿਆਂ ਦੇ ਪ੍ਰੇਮੀ ਨੇ, ਜਿਹੜੇ ਤੁਸੀਂ ਰੋਜ਼ ਸੁਣਦੇ ਹੋ, ਵੇਖੋ ਜਦੋਂ ਅਸੀਂ ਅੰਮ੍ਰਿਤਸਰ ਰਹਿਣ ਸਬਾਈ ਕਰਦੇ ਹਾਂ, ਬਾਹਰ ਦੀਆਂ ਸੰਗਤਾਂ ਇੱਥੇ ਆ ਜਾਂਦੀਆਂ, ਫਿਰ ਹੁਣ ਸਾਡਾ ਫਰਜ਼ ਵੀ ਤਾਂ ਬਣਦਾ ਨਾ ਉੱਥੇ ਪਹੁੰਚਣ ਦਾ। ਟਿਕਟਾਂ ਟੁਕਟਾਂ ਬੁੱਕ ਕਰਾਓ, ਹੁਮਾ ਕੇ ਵਹੀਰਾਂ ਕੱਤ ਕੇ ਤੁਸੀਂ ਉੱਥੇ ਪਹੁੰਚੋ। ਇੱਕ ਨੰਬਰ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਹਫ਼ਤਾ ਕੁ ਪਹਿਲੇ ਦੱਸ ਦੇਣਾ ਕਿੰਨੇ ਸ਼ਰੀਰ ਤੁਸੀਂ ਕਿਹੜੇ ਸ਼ਹਿਰ ਤੋਂ ਆ ਰਹੇ, ਤਾਂ ਜੋ ਤੁਹਾਡੀ ਯੋਗ ਰਿਹਾਇਸ਼ ਦਾ ਵੀ ਉੱਥੇ ਪ੍ਰਬੰਧ ਹੋ ਸਕੇ। ਔਰ ਭੁੱਲਿਓ ਨਾ, ਜਿੰਨੀਆਂ ਦਿੱਲੀ ਦੀਆਂ ਸੰਗਤਾਂ ਨੇ, ਫਰੀਦਾਬਾਦ ਦੀਆਂ, ਜਾਂ ਜਿੰਨੇ ਨੇੜੇ ਤੇੜੇ ਦੇ ਇਲਾਕੇ ਦੇ ਪ੍ਰੇਮੀ ਨੇ, ਜਾਂ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਭੈਣਾਂ ਨੇ, ਆਪ ਤੇ ਤੁਸੀਂ ਆਇਓ, ਦਸਾਂ ਨੂੰ ਹੋਰ ਪ੍ਰੇਰਨਾ ਕਰਕੇ ਨਾਲ ਲਿਆਇਓ। ਬਾਬਾ ਦੀਪ ਸਿੰਘ ਜੀ ਦੇ ਗੁਣ ਗਾਵਾਂਗੇ ਤੇ ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰਾ ਪ੍ਰੋਗਰਾਮ PTC ਸਿਮਰਨ ਦੇ ਉੱਤੇ ਵੀ ਔਰ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ऑफिशियल चैनल ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ
ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਐਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ, ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ, ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ, ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਮੇਰੀ ਬੇਨਤੀ, ਜਿਹੜਾ ਮੈਂ ਮੈਸੇਜ ਦੇਣ ਜਾ ਰਿਹਾ, ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਪਿਆਰਿਓ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਆ ਰਿਹਾ 30 ਅਕਤੂਬਰ ਨੂੰ। ਇਸੇ ਸਬੰਧ ਦੇ ਵਿੱਚ, ਸ੍ਰਿਸ਼ਟੀ ਦੇ ਮਾਲਕ ਪਿਤਾ ਦੀਆਂ ਖੁਸ਼ੀਆਂ ਲੈਣ ਦੇ ਸਬੰਧ ਦੇ ਵਿੱਚ ਸਾਰੇ ਜਿੰਨੇ ਵੀ ਤੁਸੀਂ
ਜੋ ਪਰਿਵਾਰਕ ਮੈਂਬਰ ਰੋਜ਼ ਕੀਰਤਨ ਦੇ ਮੰਡਲ ਦੇ ਵਿੱਚ ਜੁੜਦੇ ਹੋ, ਸਭ ਨੂੰ ਮੈਂ ਬੇਨਤੀ ਕਰਦਾ ਕਿ ਖੁੱਲ੍ਹੇ ਪਾਠਾਂ ਦੀ ਲੜੀ ਪ੍ਰਾਰੰਭ ਹੋ ਰਹੀ ਹੈ। ਆਪ ਜੀ ਆਪਣੇ ਆਪਣੇ ਘਰਾਂ ਦੇ ਵਿੱਚ ਇੱਕ ਸਹਿਜ ਪਾਠ ਜ਼ਰੂਰ ਕਰੋ 30 ਅਕਤੂਬਰ ਤੱਕ। ਜਿਹੜੇ ਸਹਿਜ ਪਾਠ ਨਹੀਂ ਕਰ ਸਕਦੇ, ਇੱਕ ਪ੍ਰੇਮੀ ਰੋਜ਼ ਦੇ 10 ਪਾਠ ਜਪਜੀ ਸਾਹਿਬ ਜਾਂ 2 ਪਾਠ ਸੁਖਮਨੀ ਸਾਹਿਬ ਦੇ ਕਰੇ। ਜਿਹੜੇ ਇਹ ਨਹੀਂ ਕਰ ਸਕਦੇ, 6 ਮਾਲਾ ਮੂਲ ਮੰਤਰ ਦੀਆਂ, ਜੇ ਇਹ ਵੀ ਨਹੀਂ ਕਰ ਸਕਦੇ ਤੇ 80 ਮਾਲਾ ਰੋਜ਼ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਗੁਰਮੰਤਰ ਦੀਆਂ ਫੇਰਨੀਆਂ ਨੇ। ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਰੋਜ਼ ਤੁਸੀਂ ਕਿੰਨਾ ਜਾਪ ਕਰ ਰਹੇ ਹੋ ਇਹ ਜਾਪ ਨੋਟ ਕਰੀ ਚੱਲੋ। ਔਰ 29 ਅਕਤੂਬਰ ਨੂੰ ਟੀਵੀ ਸਕਰੀਨ ਦੇ ਉੱਤੇ ਨੰਬਰ ਆਉਣੇ ਸ਼ੁਰੂ ਹੋ ਜਾਣਗੇ ਕੁਝ ਦਿਨਾਂ ਦੇ ਬਾਅਦ। 29 ਅਕਤੂਬਰ ਨੂੰ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਸੰਪਰਕ ਕਰਕੇ, ਜੋ ਮੈਸੇਜ ਕਰਕੇ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣੀ ਹੈ। 30 ਅਕਤੂਬਰ ਨੂੰ ਅੰਮ੍ਰਿਤ ਵੇਲਾ, 18 ਅਕਤੂਬਰ ਤੋਂ 30 ਅਕਤੂਬਰ ਤੱਕ ਅੰਮ੍ਰਿਤ ਵੇਲੇ ਦੇ ਸਮਾਗਮ ਹੋਣੇ ਨੇ ਰੋਜ਼ਾਨਾ, ਜੋ 3 ਤੋਂ ਲੈ ਕੇ 5:30 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ। ਅਤੇ 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਦੇ ਸਮਾਗਮਾਂ ਦੀ ਸਮਾਪਤੀ 'ਤੇ ਇਹ ਜਿੰਨੀ ਤੁਸੀਂ ਬਾਣੀ ਪੜ੍ਹੋਗੇ, ਜਿੰਨਾ ਤੁਸੀਂ ਜਪ ਤਪ ਕਰੋਗੇ, ਇਹਦੀ ਅਰਦਾਸ ਹੋਏਗੀ। ਔਰ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਕੁਝ ਨਹੀਂ ਦੇ ਸਕਦੇ, ਉਹਨਾਂ ਦਾ ਆਗਮਨ ਪੁਰਬ ਅਸੀਂ ਤੇ ਮੰਗਤੇ ਹਾਂ, ਹਰ ਵੇਲੇ ਉਹਨਾਂ ਕੋਲੋਂ ਲੈਣਾ। ਪਰ ਪਿਆਰਿਓ, ਗੁਰਬਾਣੀ ਦੀ ਭੇਟਾ, ਬਾਣੀ ਵੱਧ ਤੋਂ ਵੱਧ ਪੜ੍ਹ ਕੇ ਆਪਾਂ ਗੁਰੂ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਲਵਾਉਣੀ ਅਤੇ ਪਿਤਾ ਜੀ ਦੀਆਂ ਖੁਸ਼ੀਆਂ ਲੈਣੀਆਂ। ਭੁੱਲਿਓ ਨਾ, ਕਾਪੀਆਂ ਲਾ ਲਓ ਅੱਜ ਤੋਂ ਹੀ। ਔਰ ਕਿੰਨਾ ਜਾਪ ਤੁਸੀਂ ਰੋਜ਼ ਕਰ ਰਹੇ, ਕਾਪੀਆਂ ਦੇ ਉੱਤੇ ਨੋਟ ਕਰੀ ਚੱਲੋ। ਪਿੰਡਾਂ ਸ਼ਹਿਰਾਂ ਦੇ ਵਿੱਚ ਢੰਡੋਰਾ ਦੇ ਦਿਓ। ਤੁਹਾਡੇ ਘਰ ਕੋਈ ਕੰਮ ਵੀ ਕਰਦਾ ਹੈ ਨਾ, ਉਹਦੀ ਵੀ ਕਾਪੀ ਲਵਾ ਦਿਓ। ਕੋਈ ਦੁੱਧ ਦੇਣ ਵਾਲਾ ਵੀ ਆ ਰਿਹਾ, ਉਹਦੀ ਵੀ ਕਾਪੀ। ਇੱਕ ਇਨਕਲਾਬ ਲੈ ਆਓ ਕਿ ਇਹ ਜੋ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਹਰ ਜਗ੍ਹਾ 'ਤੇ ਪਿਆ ਹੋਇਆ, ਅਸੀਂ ਗੁਰਬਾਣੀ ਦਾ ਜਾਪ ਕਰਕੇ ਇਹ ਕਲਯੁਗ ਦੇ ਪ੍ਰਭਾਵ ਨੂੰ ਘਟਾਉਣਾ। ਸਨੇਮਰ ਬੇਨਤੀ, ਭੁੱਲਿਓ ਨਾ, ਅੱਜ ਤੋਂ ਹੀ ਆਪਣੀਆਂ ਕਾਪੀਆਂ ਲਾਓ। ਰੋਜ਼ ਦਾ ਕਿੰਨਾ ਜਾਪ ਤੁਸੀਂ ਕਰਦੇ ਨੋਟ ਕਰੋ ਅਤੇ 29 ਅਕਤੂਬਰ ਤੱਕ ਤੁਸੀਂ ਇਹ ਸਾਰੀ ਗਿਣਤੀ ਟਰਸਟ ਦੇ ਨੰਬਰਾਂ ਦੇ ਉੱਤੇ ਦੇਣ ਦੀ ਕਿਰਪਾਲਤਾ ਕਰਨੀ। ਉਹ ਨੰਬਰ ਕੁਝ ਦਿਨਾਂ ਤੱਕ ਟੀਵੀ ਚੈਨਲ ਦੇ ਉੱਤੇ ਚੱਲਣੇ ਸ਼ੁਰੂ ਹੋ ਜਾਣਗੇ। ਉਹਨਾਂ ਨੰਬਰਾਂ ਦੇ ਉੱਤੇ ਤੁਸੀਂ ਫਿਰ ਗਿਣਤੀ ਦੇਣੀ। 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਫਿਰ ਏਡੀ ਵੱਡੀ ਗਿਣਤੀ ਦੇ ਵਿੱਚ ਜਦੋਂ ਬਾਣੀ ਦੀ ਭੇਟਾ ਦੇਵਾਂਗੇ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ, ਅਤੇ ਗੁਰੂ ਰਾਮਦਾਸ ਕਰਨਗੇ ਕਿ ਸਾਡੇ ਸਾਰਿਆਂ ਦੀ ਝੋਲੀ ਦੇ ਵਿੱਚ ਲੋਕ ਪਰਲੋਕ ਦੀਆਂ ਦਾਤਾਂ ਪਾਉਣਗੇ। ਇਹ ਬੇਨਤੀ ਹੈ, ਵੱਧ ਤੋਂ ਵੱਧ ਇਹ ਸੁਨੇਹੇ ਨੂੰ ਸ਼ੇਅਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।